ਅਸਲਾਮ ਵਾਲੇਕੁਮ ਸੱਜਣੋ ਤੇ ਮਿੱਤਰੋ। ਮੇਰਾ ਨਾਮ ਹੈ ਅਰਸ਼ਦ ਭੱਟੀ ਤੇ ਮੇਰੇ ਨਾਲ ਮੌਜੂਦ ਨੇ ਇਕਬਾਲ ਸ਼ਾਹਿਦ ਸਾਹਿਬ। ਅੱਜ ਅਸੀਂ ਪ੍ਰੋਗਰਾਮ ਕਰਨਾ ਚਾਹ ਰਹੇ ਹਾਂ ਸਾਡੇ ਇਸ ਪੰਜ ਰੰਗ ਪਲੇਟਫਾਰਮ ਔਰ ਸਾਡਾ ਰੰਗਲਾ ਪੰਜਾਬ ਦੇ ਪਲੇਟਫਾਰਮ ਤੋਂ ਕਿ ਮੀਡੀਆ ਦਾ ਜ਼ਾਬਤਾ ਅਖਲਾਕ ਕੀ ਹੋਣਾ ਚਾਹੀਦਾ ਹੈ। ਖਾਸ ਤੌਰ ਤੇ ਅੱਜ ਦੇ ਦੌਰ ਵਿੱਚ ਜਦੋਂ ਹਰ ਬੰਦਾ ਵਿਲਾਗਰ ਬਣਿਆ ਹੈ ਔਰ ਹਰ ਬੰਦੇ ਕੋਲ ਮਾਈਕ ਵੀ ਹੈ। ਹਰ ਰੀਸੈਂਟਲੀ ਪਾਕਿਸਤਾਨ ਵਿੱਚ ਇੱਕ ਵਾਕਿਆ ਹੋਇਆ, ਇੱਕ ਸੀਨੀਅਰ ਸਹਾਫੀ ਨੇ ਔਰ ਵਿਲਾਗਰ ਵੀ ਨੇ, ਰਜ਼ੀ ਦਾਦਾ ਸਾਹਿਬ। ਉਹਨਾਂ ਨੇ ਇੱਕ ਆਪਣੇ ਵਿਲਾਗ ਦੇ ਵਿੱਚ ਕੁਝ ਇਹੋ ਜਿਹੇ ਅਲਫਾਜ਼ ਕਹੇ ਜਿਹਦੀ ਵਜ੍ਹਾ ਤੋਂ ਬਹੁਤ ਸਾਰੇ ਲੋਕਾਂ ਦੀ ਦਿਲ ਆਜ਼ਾਰੀ ਹੋਈ ਔਰ ਉਹਨਾਂ ਨੂੰ ਬਹੁਤ ਜ਼ਿਆਦਾ ਕੰਡੈਮ ਕੀਤਾ ਗਿਆ, ਬਹੁਤ ਜ਼ਿਆਦਾ ਕ੍ਰਿਟੀਸਾਈਜ਼ ਕੀਤਾ ਗਿਆ। ਯਕੀਨਨ ਉਹਨਾਂ ਨੇ ਜਿਹੜੀ ਗੱਲ ਕੀਤੀ ਸੀ ਉਹ ਗੱਲ ਸ਼ਾਇਦ ਇੰਜ ਕਰਨੀ ਬਣਦੀ ਨਹੀਂ ਸੀ। ਇਸ ਮੌਜੂ 'ਤੇ ਅਸੀਂ ਗੱਲ ਕਰਾਂਗੇ। ਇੱਕ ਜ਼ਮਾਨਾ ਹੁੰਦਾ ਸੀ ਜਦੋਂ ਲਿਖਣ ਪੜ੍ਹਨ ਦਾ ਕੰਮ ਹੁੰਦਾ ਸੀ ਤੇ ਇੱਕ ਚੈੱਕ ਹੁੰਦਾ ਸੀ, ਐਡੀਟਰ ਦਾ ਚੈੱਕ ਹੁੰਦਾ ਸੀ। ਇਹ ਇਤਨ ਤੱਕ ਕਿ ਜਦੋਂ ਫਿਰ ਟੀਵੀ ਦਾ ਜ਼ਮਾਨਾ ਸੀ, ਹੈ ਤੇ ਹੁਣ ਵੀ ਹੈ, ਲੇਕਿਨ ਇਹ ਕਿ ਜਦੋਂ ਸਿਰਫ ਟੀਵੀ ਦਾ ਜ਼ਮਾਨਾ ਸੀ ਫਿਰ ਵੀ ਜਿਹੜਾ ਰਿਪੋਰਟਰ ਇੱਕ ਖਬਰ ਲੈ ਕੇ ਆਉਂਦਾ ਸੀ ਜਾਂ ਕੁਝ ਕਹਿਣਾ ਚਾਹੁੰਦਾ ਸੀ ਤੇ ਉਹਦੇ ਤੇ ਇੱਕ ਚੈੱਕ ਹੁੰਦਾ ਸੀ, ਐਡੀਟੋਰੀਅਲ ਚੈੱਕ ਹੁੰਦਾ ਸੀ। ਲੇਕਿਨ ਅੱਜ ਦੇ ਦੌਰ ਵਿੱਚ ਸੋਸ਼ਲ ਮੀਡੀਆ ਦਾ ਦੌਰ ਹੈ। ਤੁਸੀਂ ਸਾਰੇ ਹੀ ਜਾਣਦੇ ਹੋ ਕਿ ਤੁਸੀਂ ਸਾਰੇ ਹੀ, ਅਸੀਂ ਰਿਪੋਰਟਰ ਵੀ ਹਾਂ, ਅਸੀਂ ਸਹਾਫੀ ਵੀ ਹਾਂ ਔਰ ਸਾਡੇ ਕੋਲ ਚੈੱਕ ਦਾ ਜਿਹੜਾ ਸਿਸਟਮ ਹੈ ਉਹ ਨਾਪੈਦ ਹੋ ਗਿਆ। ਯਾਨੀ ਸਾਡੀ ਜਿਹੜੀ ਵੀ ਗੱਲ ਬਾਤ ਅਸੀਂ ਕਰਨੇ ਆ ਉਹਨੂੰ ਚੈੱਕ ਕਰਨ ਵਾਲਾ ਕੋਈ ਨਹੀਂ ਰਹਿ ਗਿਆ, ਕੋਈ ਸਮਝਾਉਣ ਵਾਲਾ ਕੋਈ ਨਹੀਂ ਰਹਿ ਗਿਆ। ਇਕਬਾਲ ਸਾਹਿਬ, ਤੁਸੀਂ ਉਹ ਦੇਖਿਆ ਉਹਨਾਂ ਦਾ ਪ੍ਰੋਗਰਾਮ? ਤੁਸੀਂ ਦੇਖਿਆ ਕਿ ਉਹਨਾਂ ਨੇ ਜਿਹੜੇ ਅਲਫਾਜ਼ ਇਸਤੇਮਾਲ ਕੀਤੇ ਉਹ ਬੜੇ ਗੈਰ ਸ਼ਾਇਸਤਾ ਸੀ, ਲੇਕਿਨ ਜਿਹੜਾ ਉਹਦੇ ਤੇ ਰਿਐਕਸ਼ਨ ਆਇਆ ਹੈ ਉਹ ਉਸ ਤੋਂ ਵੀ ਵੱਧ ਕੇ ਆਇਆ ਵੇ, ਮਾਫੀ ਤਲਾਫੀ ਤੋਂ ਬਾਅਦ ਵੀ। ਕੀ ਕਹਿੰਦੇ ਹੋ ਤੁਸੀਂ ਇਹਦੇ ਤੇ? ਮੇਰਾ ਜ਼ਾਤੀ ਖਿਆਲ ਇਹ ਵੇ ਕਿ ਇਹਦਾ ਪਹਿਲਾ ਹਿੱਸਾ ਜਿਹੜਾ ਅਸੀਂ ਇਹ ਕਰਾਂਗੇ ਇਸ ਗੱਲ ਦਾ, ਉਹ ਤੇ ਇਹ ਵੇ ਕਿ ਮੀਡੀਆ ਦਾ ਜਿਹੜਾ ਜ਼ਾਬਤਾ ਹੈ, ਅਖਲਾਕ ਹੈ, ਉਹ ਕੀ ਹੋਣਾ ਚਾਹੀਦਾ ਹੈ। ਜਦੋਂ ਤੱਕ ਰਜ਼ੀਦਾਦ ਸਾਹਿਬ ਦੀ ਗੱਲ ਹੈ, ਤੁਸੀਂ ਥੋੜਾ ਜਿਹਾ ਉਹਨਾਂ ਦਾ ਤਾਰਫ ਕਰਾ ਦਿਓ ਕਿ ਉਹ ਜਰਨਲਿਜ਼ਮ ਉਹਨਾਂ ਨੇ ਕਿੱਥੋਂ ਸ਼ੁਰੂ ਕੀਤਾ ਔਰ ਉਹ ਅੱਜ ਕੱਲ ਜਿਹੜਾ ਉਹ ਕਿਸ ਤਰੀਕੇ ਨਾਲ ਕਰ ਰਹੇ ਸਨ, ਫਿਰ ਮੈਂ ਗੱਲ ਅੱਗੇ ਤੋਰਨਾ। ਦੇਖੋ ਜੀ, ਰਜ਼ੀ ਦਾਦਾ ਸਾਹਿਬ ਜਿਹੜੇ ਨੇ ਉਹ ਬਹੁਤ ਪੁਰਾਣੇ ਕੋਨਾ ਮਸ਼ਕ ਸੀਨੀਅਰ ਸਹਾਫੀ ਨੇ ਔਰ ਉਹਨਾਂ ਦੀ ਜਿਹੜੀ ਸਹਾਫਤ ਹੈ ਉਹ ਡੈਕੇਡਸ ਤੇ ਮੁਹੀਤ ਹੈਗੀ ਹੈ। ਉਹ ਅੰਗਰੇਜ਼ੀ ਅਖਬਾਰਾਂ 'ਚ ਵੀ ਕੰਮ ਕਰਦੇ ਰਹੇ ਨੇ, ਉਹਨਾਂ 'ਚ ਉਰਦੂ ਮੀਡੀਅਮ ਵਿੱਚ ਵੀ ਕੰਮ ਕੀਤਾ ਹੈਗਾ ਤੇ ਅੱਜ ਕੱਲ੍ਹ ਉਹ ਇਸ ਵਿਲਾਗ ਤੋਂ ਪਹਿਲਾਂ ਤੀਕਰ ਉਹ ਪੀਟੀਵੀ ਦੇ ਨਾਲ ਵਾਬਸਤਾ ਸੀ ਤੇ ਉੱਥੇ ਪ੍ਰੋਗਰਾਮ ਕਰਦੇ ਸੀ। ਤੇ ਉਸ ਤੋਂ ਬਾਅਦ ਜਦੋਂ ਇਹ ਪ੍ਰੋਗਰਾਮ ਉਹਨਾਂ ਨੇ ਇਹਦੀ ਖੈਰ ਜਸਟੀਫਿਕੇਸ਼ਨ ਵੀ ਦਿੱਤੀ ਹੈ ਕਿ ਉਹਨਾਂ ਕੋਲ ਕਿਵੇਂ ਗਲਤੀ ਹੋਈ। ਰਿਕਾਰਡ ਹੋਇਆ, ਜਿਹੜਾ ਬੱਚਾ ਐਡਿਟ ਕਰਦਾ ਸੀ ਉਹੀ ਅਪਲੋਡ ਕਰਦਾ ਸੀ। ਇੱਕ ਥੋੜਾ ਜਿਹਾ ਮਾਮਲਾ ਮੈਂ ਇੱਥੇ ਅਰਜ਼ ਕਰਦਾ ਜਾਵਾਂ ਰਜ਼ੀ ਸਾਹਿਬ ਦੇ ਤਾਰਫ ਦੇ ਨਾਲ ਨਾਲ, ਉਹ ਇਹ ਹੈਗਾ ਕਿ ਜਿਹੜੇ ਸਾਡੇ ਸੀਨੀਅਰ ਸਹਾਫੀ ਨੇ ਜਾਂ ਜਿਹੜੇ ਸੀਨੀਅਰ ਲੋਕ ਨੇ ਉਹਨਾਂ ਦੀ ਚੌਂਕੇ ਇਸ ਨਵੇਂ ਮੀਡੀਆ ਨਾਲ ਉਸ ਤਰ੍ਹਾਂ ਦੀ ਵਾਕਫੀਅਤ ਉਸ ਤਰ੍ਹਾਂ ਨਹੀਂ, ਸ਼ਾਇਦ ਉਹ ਉਸ ਤਰ੍ਹਾਂ ਸਿੰਕ ਨਹੀਂ ਹੋ ਪਾ ਰਹੇ ਔਰ ਖੁਦ ਉਹਨਾਂ ਨੂੰ ਚੀਜ਼ਾਂ, ਬਹੁਤ ਸਾਰੇ ਐਸੇ ਸਾਫੀ ਨੇ ਜਿਨ੍ਹਾਂ ਨੂੰ ਇਹ ਟੈਕਨੀਕਲ ਚੀਜ਼ਾਂ ਜਿਹੜੀਆਂ ਉਹਨਾਂ ਦੀ ਸਮਝ ਬੂਝ ਨਹੀਂ ਜਾਂ ਉਹ ਲੇਜ਼ੀ ਨੇ, ਲਿਹਾਜ਼ਾ ਉਹ ਕੰਮ ਕਿਸੇ ਨਾ ਕਿਸੇ ਤੇ ਛੱਡ ਦਿੰਦੇ ਨੇ ਤੇ ਇਹੀ ਕੰਮ ਦੇ ਮਾਮਲੇ 'ਚ ਵੀ ਹੋਇਆ ਜੀ। ਸਭ ਨੂੰ ਪਹਿਲਾਂ ਤਾਂ ਅਸੀਂ ਇਹ ਦੇਖੀਏ ਨਾ ਕਿ ਇਹ ਜਿਹੜਾ ਮਾਮਲਾ ਹੋਇਆ ਹੈ, ਫਿਰ ਇਸ ਤੋਂ ਬਾਅਦ ਇਹਦੇ ਰਿਐਕਸ਼ਨ ਤੇ ਆਉਂਦੇ ਆ। ਗੱਲ ਇਹ ਵੇ ਕਿ ਜਿਹੜੇ ਉਹਨਾਂ ਅਲਫਾਜ਼ ਇਸਤੇਮਾਲ ਕੀਤੇ ਨੇ, ਮੈਂ ਸਮਝਦਾ ਵਾਂ ਕਿ ਇਹ ਜਿਹੜਾ ਨਵਾਂ ਸੋਸ਼ਲ ਮੀਡੀਆ ਦਾ ਦੌਰ ਹੈ ਇਹਦੇ ਵਿੱਚ ਕੁਝ ਚੀਜ਼ਾਂ ਬੜੀਆਂ ਅਜੀਬੋ-ਗਰੀਬ ਹੋ ਰਹੀਆਂ ਨੇ। ਇੱਕ ਤੇ ਇਹ ਵੇ ਕਿ ਜ਼ਿਆਦਾ ਤੋਂ ਜ਼ਿਆਦਾ ਵਿਊਜ਼ ਲੈਣ ਵਾਸਤੇ ਕੁਝ ਐਸੀਆਂ ਪ੍ਰੋਵੋਕੇਟਿਵ ਚੀਜ਼ਾਂ ਕਹੀਆਂ ਜਾਂਦੀਆਂ ਨੇ, ਮਤਲਬ ਐਸੀਆਂ ਚੀਜ਼ਾਂ ਕਿ ਜਿਨ੍ਹਾਂ ਦੇ ਨਾਲ ਅਗਲਾ ਜਿਹੜਾ ਹੈ ਨਾ ਉਹਨੂੰ ਝਟਕਾ ਲੱਗੇ ਥੋੜਾ ਜਿਹਾ। ਇਹ ਪੂਰੀ ਦੁਨੀਆ ਵਿੱਚ ਹੀ ਰਿਵਾਜ ਹੈ। ਉਹਦੀ ਵਜ੍ਹਾ ਤੋਂ ਉਸ ਦੌੜ ਦੇ ਵਿੱਚ ਬਾਜ਼ ਔਕਾਤ ਐਸੀਆਂ ਚੀਜ਼ਾਂ ਕਹਿ ਦਿੱਤੀਆਂ ਜਾਂਦੀਆਂ ਨੇ ਜਿਹੜੀਆਂ ਕਿ ਬਿਲਕੁਲ ਮੁਨਾਸਬ ਨਹੀਂ ਹੁੰਦੀਆਂ ਔਰ ਉਸ ਤੋਂ ਬਾਅਦ ਫਿਰ ਇਹਦਾ ਜਿਹੜਾ ਉਹ ਰੱਦੇ ਅਮਲ ਵੀ ਆਉਂਦਾ ਹੈ। ਔਰ ਤੁਸੀਂ YouTube ਵੇਖ ਲਵੋ, ਜਿਹੜੇ ਥੰਬਨੇਲਸ ਬਣੇ ਹੁੰਦੇ ਨੇ, ਇਹ ਜਿਹੜੇ ਸਾਡੇ ਸੁਣਨ ਵਾਲੇ ਨੇ ਉਹ ਦੇਖਣ ਦੇ ਬਾਹਰ ਕੁਝ ਲਿਖਿਆ ਹੁੰਦਾ, ਅੰਦਰ ਉਹ ਗੱਲ ਹੁੰਦੀ ਕੋਈ ਨਹੀਂ। ਔਰ ਕੁਝ ਜਿਹੜੇ ਛੋਟੇ ਯਾਨੀ ਕਿ ਹੁਣ YouTube ਚੈਨਲਸ ਨੇ, ਅਸੀਂ ਵੀ ਆਦਿ ਕੰਮ ਆਪਣਾ ਸ਼ੁਰੂ ਹੀ ਕੀਤਾ ਹੈ, ਲੇਕਿਨ ਇਹ ਵੀ ਕਿ ਤੁਸੀਂ ਮਾਸ਼ਾਅੱਲਾ ਇੱਕ ਵਾਰੀ ਫਿਰ ਦੱਸਿਆ ਮੈਂ ਵੇਖਣ ਵਾਲਿਆਂ ਨੂੰ ਕਿ ਅਰਸ਼ਦ ਭੱਟੀ ਸਾਹਿਬ ਜਿਹੜੇ ਨੇ, ਇਹਨਾਂ ਨੇ PhD ਕੀਤੀ ਹੈ, ਬੀਜਿੰਗ ਯੂਨੀਵਰਸਿਟੀ 'ਚ ਪੜ੍ਹਾਉਂਦੇ ਨੇ, ਬੀਜਿੰਗ ਯੂਨੀਵਰਸਿਟੀ ਦੇ ਵਿੱਚ, ਔਰ ਇਹਨਾਂ ਦੀ PhD ਵੀ ਮੀਡੀਆ ਔਰ ਅਬਲਾਗੀਆਤ ਵਿੱਚ ਹੈ। ਤੇ ਇਸ ਵਾਸਤੇ ਮੈਂ ਵੀ ਮੀਡੀਆ 'ਚ ਪੋਸਟ ਗ੍ਰੈਜੂਏਸ਼ਨ ਕੀਤੀ ਹੈ, ਤਾਂ ਅਸੀਂ ਤਾਂ ਜ਼ਰਾ ਵੇਖ ਚਾਖ ਕੇ ਥੋੜਾ। ਲੇਕਿਨ ਤੁਹਾਡੇ ਨੂੰ ਅਸੀਂ ਇਕਬਾਲ ਸ਼ਾਇਦ ਸਾਹਿਬ ਕੁਝ ਹੋਰ ਤੁਹਾਡੀ ਮੈਂ ਮਾਹਿਰਾਨਾ ਰਾਏ ਲੈਣਾ ਚਾਹੁੰਦਾ, ਕਿਉਂਕਿ ਤੁਸੀਂ ਐਡਵੋਕੇਟ ਵੀ ਹੋ ਤੇ ਤੁਹਾਡੇ ਕੋਲ ਲਾਅ ਦੀ ਤਾਲੀਮ ਵੀ ਹੈਗੀ ਹੈ। ਤੁਸੀਂ ਇਹ ਦੱਸੋ ਕਿ ਸਾਡੇ ਮੁਲਕ ਦਾ ਕਾਨੂੰਨ ਔਰ ਆਈਨ ਜਿਹੜਾ ਹੈਗਾ ਉਹ ਸ਼ਖਸੀ ਆਜ਼ਾਦੀ ਕਿਸ ਹੱਦ ਤੱਕ ਹੈ ਵੇ ਇਨਸਾਨ ਨੂੰ ਬੋਲਣ ਦੀ?
ਗੱਲ ਇਹ ਵੇ ਕਿ ਜਿਹੜੀ ਹੈ ਨਾ ਸ਼ਖਸੀ ਆਜ਼ਾਦੀ ਔਰ ਐਕਸਪ੍ਰੈਸ਼ਨ ਫਰੀडम ਦਾ ਫਰੀडम ਆਫ ਐਕਸਪ੍ਰੈਸ਼ਨ ਜਿਹਨੂੰ ਅਸੀਂ ਆਖਦੇ ਹਾਂ, ਅਜ਼ਾਰੇ ਰਾਏ ਦੀ ਆਜ਼ਾਦੀ, ਇਹ ਤਾਂ ਸਾਡਾ ਬੁਨਿਆਦੀ ਹੱਕ ਹੈ। ਹਰ ਬੰਦਾ ਜਿਹੜਾ ਹੈ ਉਹਨੂੰ ਇਹ ਹੱਕ ਹਾਸਲ ਹੈ ਕਿ ਉਹ ਗੱਲ ਕਰੇ ਪੁਰਅਮਨ ਤਰੀਕੇ ਦੇ ਨਾਲ, ਔਰ ਉਹਦੀ ਗੱਲ ਕਰਨ ਤੇ ਕਦਗਨ ਨਹੀਂ ਹੋਣੀ ਚਾਹੀਦੀ। ਅਗਰ ਕਿਸੇ ਨੂੰ ਉਹਦੀ ਗੱਲ ਪਸੰਦ ਨਹੀਂ ਆਉਂਦੀ ਤੇ ਉਹ ਇਖਲਾਫੇ ਰਾਏ ਉਹਦੇ ਨਾਲ ਕਰ ਲਵੇ। ਸਾਰੇ ਦਾ ਸਾਰਾ ਨਿਜ਼ਾਮ ਹੀ ਇਸ ਬੁਨਿਆਦੀ ਫਲਸਫੇ ਦੇ ਉੱਤੇ ਵੇ। ਤੁਹਾਨੂੰ ਤੇ ਪਤਾ ਹੈ ਕਿ ਫਲਸਫਾ ਹੀ ਇਹ ਵੇ ਕਿ ਸਾਰਿਆਂ ਨੂੰ ਗੱਲ ਕਰਨ ਦਿਓ, ਜਿਹਦੀ ਗੱਲ ਗਲਤ ਹੋਵੇ ਦੀ ਉਹ ਕੋਈ ਹੋਰ ਆ ਕੇ ਉਹਨੂੰ ਠੀਕ ਕਰ ਲਵੇਗਾ, ਜਾਂ ਉਹਦੀ ਗੱਲ ਜਿਹੜੀ ਗਲਤ ਗੱਲ ਹੈ ਉਹ ਤੇ ਅਕਲ ਵੀ ਨਹੀਂ ਮੰਨਦੀ ਨਾ, ਉਹ ਤੇ ਸੋਚ। ਤੇ ਇਹ ਤੇ ਬੜਾ ਬੁਨਿਆਦੀ ਹੱਕ ਹੈ, ਲੇਕਿਨ ਉਸ ਹੱਕ ਦੇ ਨਾਲ ਕੁਝ ਬੰਦਿਸ਼ਾਂ ਵੀ ਨੇ। ਔਰ ਸਾਡਾ ਆਈਨ ਜਿਹੜਾ ਹੈ ਖਾਸ ਤੌਰ ਤੇ ਉਹਦੇ ਵਿੱਚ ਹੱਕ ਤੇ ਦਿੱਤਾ ਗਿਆ, ਪਰ ਸਬਜੈਕਟ ਟੂ ਲਾ ਲਿਖਿਆ ਹਰ ਜਗ੍ਹਾ ਤੇ। ਹੁਣ ਲਾ ਕੀ ਕਹਿੰਦਾ, ਸਾਡੇ ਕੁਝ ਆਪਣੇ ਮਸਲੇ ਨੇ। ਮਸਲ ਫਰਜ਼ ਕਰੋ ਕਿ ਅਸੀਂ ਇੱਥੇ ਪਾਕਿਸਤਾਨ ਦੇ ਵਿੱਚ ਜਿਹੜੇ ਸਾਡੇ ਬੁਨਿਆਦੀ ਨਜ਼ਰੀਆਤ ਨੇ ਪਾਕਿਸਤਾਨ ਦੇ, ਅਸੀਂ ਉਹਨਾਂ ਦੇ ਖਿਲਾਫ ਗੱਲ ਨਹੀਂ ਕਰ ਸਕਦੇ। ਸਾਡੇ ਜਿਹੜੇ ਅਦਾਰੇ ਨੇ ਕੌਮੀ ਸਲਾਮਤੀ ਦੇ, ਸਾਨੂੰ ਉਹਨਾਂ ਤੇ ਬੇਜਾ ਤਨਕੀਦ ਨਹੀਂ ਕਰਨੀ ਚਾਹੀਦੀ ਹੈ, ਬਿਲਕੁਲ ਠੀਕ ਗੱਲਾਂ ਨੇ। ਇਸੇ ਤਰੀਕੇ ਦੇ ਨਾਲ ਜਿਹੜੀ ਮੁਨਾਫਰਤ ਜਿਹਦੇ ਨਾਲ ਫੈਲੇ, ਜਿਹੜੀਆਂ ਸੂਬੇ ਨੇ ਇਕਾਈਆਂ ਨੇ ਜਿਹੜੀ ਉਹਦੇ ਨਾਲ ਮੁਨਾਫਰਤ ਆਪਸ ਚ ਫੈਲੇ, ਉਹ ਵੀ ਗੱਲ ਸਾਨੂੰ ਨਹੀਂ ਕਰਨੀ ਚਾਹੀਦੀ। ਇਹ ਪਾਬੰਦੀਆਂ ਕਾਨੂੰਨੀ ਜਿੱਥੇ ਉਹ ਹੱਕ ਮਿਲਦਾ ਸਾਨੂੰ ਬੋਲਣ ਦਾ, ਉੱਥੇ ਨਾਲ ਇਹ ਕੰਡੀਸ਼ਨਲ ਹੈ। ਔਰ ਇਹ ਪੂਰੀ ਦੁਨੀਆ 'ਚ ਸਿਰਫ ਇੱਥੇ ਨਹੀਂ, ਉਹ ਕੰਡੀਸ਼ਨਲ ਹੈ ਕਿ ਤੁਸੀਂ ਇਹਨਾਂ ਪਾਬੰਦੀਆਂ ਦੇ ਅੰਦਰ ਰਹੋ, ਇਹਨਾਂ ਨੂੰ ਫਾਲੋ ਕਰੋ। ਤੇ ਤੁਸੀਂ ਦੱਸੋ, ਉਹ ਵੀ ਗੱਲ ਹੋ ਗਈ ਜਿਹੜੀ ਗੱਲ ਕਹਿੰਦੇ ਹੁੰਦੇ ਨੇ ਕਿ ਤੇਰੇ ਹੱਥ ਦੀ ਆਜ਼ਾਦੀ ਉਤਨ ਤੀਕਰ ਜਿੱਤਨ ਤੱਕ ਮੇਰੇ ਨੱਕ ਤੱਕ ਉਹ ਨਹੀਂ ਪਹੁੰਚਦਾ। ਜਦੋਂ ਤੇਰਾ ਹੱਥ ਮੇਰੇ ਨੱਕ ਤੀਕਰ ਪਹੁੰਚਦਾ ਤੇ ਉੱਥੇ ਤੇਰੀ ਆਜ਼ਾਦੀ ਮੁੱਕ ਜਾਂਦੀ ਹੈਗੀ ਹੈ। ਸੋ ਗੱਲ ਤੇ ਕਿ ਉਹੀ ਹੋਈ। ਦੇਖੋ ਰਜ਼ੀ ਦਾਦਾ ਸਾਹਿਬ ਦੇ ਕੇਸ ਦੇ ਵਿੱਚ ਪਹਿਲੀ ਗੱਲ ਤੇ ਇਹ ਵੇ ਕਿ ਮੈਂ ਆਪਣੇ ਸੁਣਨ ਵਾਲਿਆਂ ਨੂੰ ਕਹਾਂ ਕਿ ਅਸੀਂ ਬਤੌਰ ਇਨਸਾਨ, ਔਰ ਫਿਰ ਇਹ ਵੇ ਕਿ ਉਹ ਇੱਕ ਬਤੌਰ ਸਹਾਫੀ ਔਰ YouTube ਤੇ ਪ੍ਰੋਗਰਾਮ ਕਰਦੇ ਨੇ, ਅਸੀਂ ਉਹਨਾਂ ਨੂੰ ਉਹਨਾਂ ਦੇ ਖਿਲਾਫ ਕਿਸੇ ਕਿਸਮ ਦੀ ਜ਼ਿਆਦਤੀ ਔਰ ਗੈਰ ਕਾਨੂੰਨੀ ਕਾਰਵਾਈ ਉਹਦੇ ਸਖਤ ਖਿਲਾਫ ਹਾਂ। ਔਰ ਅਸੀਂ ਜੋ ਰਜ਼ੀ ਦਾਦਾ ਸਾਹਿਬ ਨੇ ਗੱਲ ਕੀਤੀ ਹੈ, ਅਸੀਂ ਉਸ ਗੱਲ ਨੂੰ ਅੰਡੋਜ਼ ਵੀ ਨਹੀਂ ਕਰਦੇ। ਮਤਲਬ ਅਸੀਂ ਉਹਦੇ ਤੇ ਮੋਹਰ ਨਹੀਂ ਲਾਉਂਦੇ, ਉਹਦੀ ਵਜ੍ਹਾ ਤੋਂ ਗੱਲ ਉਹ ਆਪ ਉਹਨਾਂ ਮੰਨ ਲਈਏ ਕਿ ਉਹ ਗਲਤ ਹੈ। ਭੱਟੀ ਸਾਹਿਬ ਤੁਸੀਂ ਜ਼ਰਾ ਥੋੜਾ ਜਿਹਾ ਮੈਨੂੰ ਇਹ ਦੱਸੋ, ਤੁਸੀਂ ਵੀ ਇਸ ਵਾਕਿਏ ਨੂੰ ਬੜਾ ਮਤਲਬ ਗੌਰ ਦੇ ਨਾਲ ਦੇਖਿਆ ਹੈ ਕਿ ਉਹਦੇ ਤੇ ਜਿਹੜਾ ਰਿਐਕਸ਼ਨ ਆਇਆ ਹਕੂਮਤ ਦਾ ਜਾਂ ਉਹਨਾਂ ਦੇ ਖਿਲਾਫ ਜਿਹੜੀਆਂ ਕਾਰਵਾਈਆਂ ਹੋਈਆਂ ਨੇ ਉਹ ਕੀ ਨੇ? ਸੋਸ਼ਲ ਮੀਡੀਆ ਤੇ ਜੋ ਕੁਝ ਹੋਇਆ ਤੁਸੀਂ ਬਾਅਦ ਚ ਗੱਲ ਕਰਾਂਗੇ। ਦੇਖੋ ਜੀ, ਰਜ਼ੀ ਦਾਦਾ ਸਾਹਿਬ ਦਾ ਜਦੋਂ ਇਹ ਪ੍ਰੋਗਰਾਮ ਉਹਨਾਂ ਦਾ YouTube ਤੇ ਚੱਲਿਆ ਔਰ ਲੋਕਾਂ ਨੇ ਦੇਖਿਆ, ਜਿਹਦੇ ਵਿੱਚ ਜਿਹੜੇ ਉਹਨਾਂ ਨੇ ਬੜੇ ਸਖਤ ਅਲਫਾਜ਼ ਇਸਤੇਮਾਲ ਕੀਤੇ ਸੀ, ਉਹਦਾ ਫੌਰਨ ਰਿਐਕਸ਼ਨ ਆਇਆ। ਬਕੌਲ ਉਹਨਾਂ ਦੇ ਨਾ ਮੁਨਾਸਬ ਜੇ ਉਹ ਇੱਥੇ ਅਸੀਂ ਦੁਹਰਾ ਵੀ ਨਹੀਂ ਸਕਦੇ, ਦੁਹਰਾਉਣ ਦੀ ਲੋੜ ਵੀ ਨਹੀਂ, ਸਾਰਿਆਂ ਨੂੰ ਪਤਾ ਹੈ। ਉਹਨਾਂ ਦਾ ਜਿਹੜਾ ਆਪਣੇ ਮੁਤਾਬਿਕ ਉਹਦੇ ਨਾਲ ਖਾਸ ਤੌਰ ਤੇ ਸਾਡੇ ਜਿਹੜੇ ਸਿੰਘੀ ਭਾਈ ਨੇ ਉਹਨਾਂ ਦੀ ਬੜੀ ਦਿਲਦਾਰੀ, ਜੀ ਬਿਲਕੁਲ, ਇਹਦੇ 'ਚ ਕੋਈ ਸ਼ੱਕ। ਤੇ ਰਜ਼ੀ ਸਾਹਿਬ ਨੇ ਜਦੋਂ ਸਵੇਰ ਹੋਈ ਤੇ ਉਹਨਾਂ ਨੇ ਆਪਣਾ ਇੱਕ, ਉਹਨਾਂ ਨੂੰ ਪਤਾ ਲੱਗਾ ਬਕੌਲ ਉਹਨਾਂ ਦੇ ਆਪਣੇ, ਉਹਨਾਂ ਨੇ ਜਸਟੀਫਿਕੇਸ਼ਨ ਵਾਸਤੇ ਇੱਕ ਵਲੌਗ ਹੋਰ ਰਿਕਾਰਡ ਕਰਾਇਆ। ਉਹਨਾਂ ਨੇ ਦੱਸਿਆ ਕਿ ਮੈਂ ਜਦੋਂ ਜਾਗਿਆ ਤੇ ਮੈਨੂੰ ਕਈ ਲੋਕਾਂ ਦੀਆਂ ਕਾਲਾਂ ਆਈਆਂ ਸਨ, ਤੇ ਮੈਂ ਜਦੋਂ ਉੱਠ ਕੇ ਕਾਲ ਸੁਣੀ ਤੇ ਉਹਨਾਂ ਨੇ ਕਿਹਾ ਯਾਰ ਤੂੰ ਕੀ ਕਰ ਦਿੱਤਾ ਹੈ। ਤੇ ਉਦੋਂ ਮੈਨੂੰ ਪਤਾ ਲੱਗਿਆ ਕਿ ਯਾਰ ਇਹ ਕੀ ਹੋ ਗਿਆ, ਪ੍ਰੋਗਰਾਮ ਉੱਥੋਂ ਹਟਾ ਦਿੱਤਾ ਗਿਆ। ਲੇਕਿਨ ਨਾਲ ਹੀ ਉਹਨਾਂ ਨੂੰ PTV ਤੇ ਜਿਹੜਾ ਉਹ ਪ੍ਰੋਗਰਾਮ ਕਰਦੇ ਸੀ, ਯਾਨੀ PTV ਦੀ ਮੁਲਾਜ਼ਮਤ ਸੀ ਉਹਨਾਂ ਕੋਲ, ਉਹਦੇ ਤੋਂ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ। ਇਹ ਹੁਣ ਮਤਲਬ ਹੈ ਕਿ ਬਗੈਰ ਉਹਨੂੰ ਸਫਾਈ ਦਾ ਮੌਕਾ ਦਿੱਤਾ, ਬਗੈਰ ਉਹਨਾਂ ਦੀ ਗੱਲ ਸੁਣਿਓ, ਬਗੈਰ ਉਹਨਾਂ ਨੂੰ ਉੱਥੋਂ ਹਟਾ ਦਿੱਤਾ ਗਿਆ। ਔਰ ਉਸ ਤੋਂ ਬਾਅਦ ਬਗੈਰ ਕਾਨੂੰਨੀ ਕਾਰਵਾਈ ਕੀਤੀ। 3 ਦਿਨ ਪਹਿਲਾਂ ਉਹਨਾਂ ਨੂੰ ਕਿਸੇ ਸਟੈਂਡਿੰਗ ਕਮੇਟੀ ਦੇ ਵਿੱਚ ਤਲਬ ਕੀਤਾ ਗਿਆ। ਉੱਥੇ ਉਹਨਾਂ ਨੂੰ ਉਹਦੀ ਵੀ ਵੀਡੀਓ ਲੀਕ ਹੋਈ ਹੈ, ਜਿਹੜੀ ਕਿ ਬਿਲਕੁਲ ਇੱਕ ਨਾਮੁਨਾਸਿਬ ਹੈ। ਉਹਦੇ 'ਚ ਬੁਲਾ ਕੇ ਉਹਨਾਂ ਨੂੰ ਪੁੱਛਣਾ ਦੱਸਣਾ ਇੱਕ ਗੱਲ ਹੈਗੀ ਹੈ, ਫਿਰ ਉਹਨਾਂ ਨੂੰ ਖੜਿਆਂ ਕਰਕੇ ਉਹਨਾਂ ਤੇ ਸਵਾਲ ਜਵਾਬ ਕਰਨਾ ਦੂਜੀ ਗੱਲ ਹੈਗੀ ਹੈ, ਤੀਜੀ ਗੱਲ ਹੈਗੀ ਹੈ ਕਿ ਉਹਨਾਂ ਦੀ ਵੀਡੀਓ ਲੀਕ ਕੀਤੀ ਗਈ, ਯਾਨੀ ਉਹਨਾਂ ਦੀ ਬਹੁਤ ਨਾਮੁਨਾਸਿਬ ਲੀਕ ਕੀਤੀ ਗਈ। ਭੱਟੀ ਸਾਹਿਬ ਗੱਲ ਇਹ ਵੇ ਕਿ ਇਹਦਾ ਮੈਸੇਜ ਕੀ ਜਾਂਦਾ ਹੈ? ਇਹਦਾ ਮੈਸੇਜ ਹੁਣ ਮੈਂ ਤੁਸੀਂ ਬੈਠੇ ਆ, ਅਸੀਂ ਕੋਈ ਗੱਲ ਵੀ ਐਸੀ ਬੜੀ ਵੀ ਇhtiyat ਕਰੀਏ ਤੇ ਕਦੇ ਹੁੰਦਾ ਹੈ ਕਿ ਕਿਸੇ ਨੂੰ ਅੱਛੀ ਲੱਗੇ ਕਿਸੇ ਨੂੰ ਨਾ ਲੱਗੇ। ਇਹਦਾ ਮਤਲਬ ਇਹ ਕਿ ਸੋਚਣ ਸਮਝਣ ਵਾਲੇ ਸਾਰੇ ਜਿਹੜੇ ਨੇ ਉਹ ਆਪਣੇ ਆਪ ਨੂੰ ਸੁਣ ਕਰਨ ਵਾਲੇ ਟੀਕੇ ਲਾ ਲੈਣ, ਔਰ ਉਹ 100 ਵਾਰੀ ਪਹਿਲਾਂ ਸੋਚਣ, ਸੈਲਫ ਸੈਂਸਰਸ਼ਿਪ ਜਿਹਨੂੰ ਅਸੀਂ ਆਖਦੇ ਹਾਂ ਗੱਲ ਕਰਨ ਤੋਂ ਪਹਿਲਾਂ। ਔਰ ਜਿੰਨੇ ਵੀ ਲੋਕ, ਇਹ ਅੱਜ ਕੱਲ ਇੱਕ ਬਦਲੀ ਦੁਨੀਆ ਹੈ, ਇਹ ਬਦਲਿਆ ਦੌਰ ਹੈ, ਹਰ ਬੰਦਾ ਗੱਲ ਕਰ ਰਿਹਾ ਹੈ ਔਰ ਉਹਦੀ ਗੱਲ ਸੁਣਨੀ ਚਾਹੀਦੀ ਹੈ। ਔਰ ਅਗਰ ਇੱਕ ਬੰਦੇ ਨੇ ਗੱਲ ਕਰ ਦਿੱਤੀ ਹੈ ਜਿਹੜੀ ਨਾ ਮੁਨਾਸਬ ਹੈ, ਨਹੀਂ ਸੀ ਕਰਨੀ ਚਾਹੀਦੀ, ਤੇ ਫਿਰ ਉਹ ਬੰਦਾ ਵਜ਼ਾਤ ਦੇ ਰਿਹਾ, ਉਹ ਕਹਿ ਰਿਹਾ ਕਿ ਜੀ ਮੇਰੇ ਕੋਲ ਗਲਤੀ ਹੋ ਗਈ ਹੈ, ਤੇ ਫਿਰ ਤੁਸੀਂ ਉਹਦੀ ਵਜ਼ਾਤ ਮੰਨ ਲਵੋ
ਜਾਂ ਕਮ ਸ ਕਮ ਇਹ ਵੇ ਕਿ ਉਹਦਾ ਕੋਈ ਕਾਨੂੰਨੀ ਤਰੀਕਾਕਾਰ ਅਖਤਿਆਰ ਕਰੋ। ਅਗਰ ਉਹਨੂੰ ਸਜ਼ਾ ਵੀ ਦੇਣੀ ਹੈ ਤਾਂ ਡਿਊ ਪ੍ਰੋਸੈਸ ਜਿਹੜਾ ਉਹ ਉਹਦਾ ਕਾਨੂੰਨੀ ਕੋਈ ਤਰੀਕਾ ਵੀ ਅਖਤਿਆਰ process ਹੋਣਾ ਕੀਤਾ ਚਾਹੀਦਾ। ਉਹਨਾਂ ਦੇ ਖਿਲਾਫ। ਜਿਹੜੀ ਹੈ ਨਾ, ਮੈਂ ਸੁਣਦਾ ਪਿਆ ਸੀ, ਦੇਖਦਾ ਪਿਆ ਸੀ ਕਿ FIR ਵੀ ਹੋ ਚੁੱਕੀ ਪੀਕਾ ਐਕਟ ਦੇ ਤਹਿਤ, ਤੇ ਹੁਣ ਉਹਨਾਂ ਨੂੰ ਜ਼ਾਹਿਰ ਹੈ ਉਹਦੇ 'ਚ ਟਰਾਈ ਵੀ ਕੀਤਾ ਜਾਏਗਾ। ਹਾਲਾਂਕਿ ਉਹ ਮਾਫੀ ਮੰਗ ਚੁੱਕੇ ਨੇ। ਦਾ ਮਤਲਬ ਹੈ ਕਿ ਲੋਕਾਂ ਨੇ ਉਹਨਾਂ ਦੀ ਮਾਫੀ ਕਬੂਲ ਕੋਈ ਨਹੀਂ ਕੀਤੀ, ਜਿਹੜਾ ਕਿ ਮੇਰੇ ਖਿਆਲ ਉਹ ਨਾਲ ਜ਼ਿਆਦਤੀ ਵਾਲੀ ਸੀ। ਮਤਲਬ ਹੈ, ਮੈਂ ਉਹੀ ਕਹਿ ਰਿਹਾ ਨਾ ਕਿ ਉਹ ਦੋ ਹਿੱਸਿਆਂ ਰਾਏ ਵੱਟ ਗਈ ਹੈ ਨਾ। ਇੱਕ ਪਾਸੇ ਲੋਕ ਕਹਿ ਰਹੇ ਨੇ ਜੀ ਉਹਨਾਂ ਠੀਕ ਕੀਤਾ ਜੋ ਵੀ ਕੀਤਾ ਤੇ ਅਸੀਂ ਉਹਨਾਂ ਨਾਲ ਆ। ਇਹ ਲੋਕ ਕਹਿ ਰਹੇ ਨੇ ਕਿ ਜੀ ਅਸੀਂ ਤਾਂ ਉਹਨਾਂ ਦੀ ਮਤਲਬ ਇੱਕ ਉਹਨਾਂ ਦੀ ਹਮਾਇਤ ਕਰਦੇ ਆ। ਜ਼ਾਹਿਰ ਹੈ ਐਜ਼ ਏ ਜਰਨਲਿਸਟ, ਜਿਹੜੇ ਜਰਨਲਿਸਟ ਸਾਥੀ ਨੇ ਉਹਨਾਂ ਦੀ ਹਮਾਇਤ ਕਰਨ ਦੇ ਇੱਕ ਬਹੁਤ ਵੱਡਾ ਤਬਕਾ ਹੈ ਜਿਹੜਾ ਜ਼ਾਹਿਰ ਹੈ ਉਹਦੇ ਵਿੱਚ ਵੀ ਜਰਨਲਿਸਟ ਵੀ ਨੇ, ਉਹਦੇ ਵਿੱਚ ਸੋਚਣ ਸਮਝਣ ਵਾਲੇ ਲੋਕ ਵੀ ਨੇ। ਉਹ ਵੀ ਕਹਿ ਰਹੇ ਨੇ ਕਿ ਉਹਨਾਂ ਨਾਮੁਨਾਸਿਬ ਕੀਤਾ ਹੈ। ਲੇਕਿਨ ਜਿਹੜੇ ਕਾਰਵਾਈਆਂ ਕਰ ਰਹੇ ਨੇ ਉਹਨਾਂ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਇਸ ਤਰ੍ਹਾਂ ਅਗਰ ਇੱਕ ਬੰਦਾ ਗੱਲ ਕਰਦਾ ਹੈ, ਮੈਂ ਹੁਣ ਇੱਥੇ ਗੱਲ ਕਰਾਂ ਤਾਂ ਬੜੀ ਖੁੱਲ ਕੇ ਭੱਟੀ ਸਾਹਿਬ, ਅਸੀਂ ਬੜੀ ਇhtiyਾਤ ਰੱਖ ਕੇ, ਮੈਨੂੰ ਇਹ ਗੱਲ ਦੱਸੋ ਕਿ ਕਿਆ ਇਹਦੇ ਵਿੱਚ ਰਜ਼ੀ ਸਾਹਿਬ ਨੂੰ ਸਿੰਗਲ ਆਊਟ ਕਰਨਾ, ਯਾਨੀ ਉਹਨਾਂ ਨੂੰ ਵੱਖਰਿਆਂ ਤੇ ਨਵੇਕਲਿਆਂ ਕਰਨਾ ਔਰ ਉਹਨਾਂ ਨੂੰ ਕਲਿਆਂ ਗੁੱਠੇ ਕਰ ਲੈਣਾ ਜਿਵੇਂ ਆਖਦੇ ਨੇ, ਉਹ ਠੀਕ ਹੈ? ਸੁਬਾਈ ਤਾਸਬ ਤੇ ਗੱਲ ਕਰਨਾ, ਮੈਂ ਹੁਣ ਇਹ ਗੱਲ ਥੋੜੀ ਜਿਹੀ ਮੈਨੂੰ ਤੁਸੀਂ ਇਜਾਜ਼ਤ ਦੇਣੀ ਹੈ ਮੈਂ ਅੱਗੇ ਚਲਾਵਾਂ, ਬਹੁਤ ਗਲਤ ਬਾਤ ਹੈ। ਔਰ ਮੈਂ ਇਹਦੇ ਤੇ ਖਾਸ ਤੌਰ ਤੇ ਸਮਝਣਾ ਵਾ ਕਿ ਇਹ ਜਿਹੜਾ ਸਿੰਧ ਦਰਿਆ ਹੈ ਇਹ ਸਾਡੇ ਮੁਲਕ ਦੀ ਸ਼ਾਹਰਗ ਹੈ ਤੇ ਇਹ ਸਾਨੂੰ ਇੰਜ ਜੋੜਦਾ ਜਿਵੇਂ ਇੱਕ ਜਿਸਮ ਜੁੜਿਆ ਹੁੰਦਾ ਹੈ ਆਪਸ ਦੇ ਵਿੱਚ। ਜੀ ਹਾਂ, ਇਹਦੇ ਵਿੱਚ ਸਾਡੇ ਪਖਤੂਨ ਭਰਾ, ਇਹਦੇ ਵਿੱਚ ਸਾਡੇ ਸਿੰਧੀ ਭਰਾ, ਇਹਦੇ ਵਿੱਚ ਸਾਡੇ ਬਲੋਚ ਭਰਾ, ਕਿਉਂਕਿ ਸਾਰਿਆਂ ਪਾਸਿਆਂ ਤੋਂ ਦਰਿਆ ਕਾਬਲ ਵੀ ਆ ਕੇ ਇਸ ਦਰਿਆ ਅੱਗ ਕਿਹਾ, ਮੈਂ ਇਹਨੂੰ ਕਹਿੰਦਾ ਰੀੜ ਦੀ ਹੱਡੀ ਹੈ, ਰੀੜ ਦੀ ਹੱਡੀ ਜਿਹਨੇ ਨੂੰ ਜੋੜਿਆ ਹੈ, ਬਿਲਕੁਲ ਜੋੜਿਆ। ਔਰ ਇਹ ਫਰਕ ਹੀ ਕੋਈ ਨਹੀਂ, ਅਸੀਂ ਸਾਰੇ ਜਿਹੜੇ ਆ, ਸਾਡੀਆਂ ਜ਼ੁਬਾਨਾਂ ਮੁਖਤਲਿਫ ਨੇ ਥੋੜੀਆਂ, ਲੇਕਿਨ ਅਸੀਂ ਸਾਰੇ ਇੱਕੋ ਕੁਝ ਆ। ਔਰ ਅੱਜ ਦੇ ਨਹੀਂ, ਇਹ ਵਾਦੀ ਸਿੰਧ ਜਿਹੜੀ ਏ ਇਹ ਹਜ਼ਾਰ ਵਰਿਆਂ ਦੀ ਏ, 8000 ਸਾਲ ਪੁਰਾਣੀ ਤਾਰੀਖ ਏ। ਇੱਕ ਪਾਸੇ ਮੋਂਜੋ ਦੋੜੋ ਸੀ, ਇੱਕ ਪਾਸੇ ਹੜੱਪਾ ਸੀ। ਹੜੱਪਾ ਹੈ ਸਾਡੇ ਨਾਲ, ਜਿੱਥੇ ਮੈਂ ਲਾਹੌਰ ਬੈਠੇ ਆ, ਤੇ ਮੋਂਜੋ ਦੋੜੋ ਜਿਹੜਾ ਸਿੰਧ ਵਿੱਚ ਹੈ, ਮੁਲਤਾਨ ਦਰਮਿਆਨ ਵਿੱਚ। ਅਸੀਂ ਸਾਰੇ ਇੱਕ ਆ। ਲੇਕਿਨ ਭੱਟੀ ਸਾਹਿਬ ਗੱਲ ਇਹ ਵੇ ਕਿ ਜਿਸ ਵੇ ਬਾਕੀ ਲੋਕ, ਖਾਸ ਤੌਰ ਤੇ ਸਿਆਸਤਦਾਨ ਜਿਹੜੇ ਹੁਣ ਪਾਰਲੀਮੈਂਟ 'ਚ, ਮੈਨੂੰ ਬੜਾ ਦੁੱਖ ਹੋਇਆ ਕਿ ਉਹਨਾਂ ਨੂੰ, ਉਹ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਬੜੇ ਤੋਹੀਨ-ਉਮੀਜ਼ ਅੰਦਾਜ਼ 'ਚ ਉਹਨਾਂ ਨੂੰ ਉੱਥੇ ਟ੍ਰੀਟ ਕੀਤਾ ਗਿਆ। ਪਾਰਲੀਮੈਂਟ ਨੂੰ ਪਾਰਲੀਮੈਂਟ ਰਹਿਣਾ ਚਾਹੀਦਾ ਹੈ ਨਾ, ਉਹਦਾ ਇਤਰਾਮ ਹੋਣਾ ਚਾਹੀਦਾ ਹੈ। ਨਾਲੇ ਇਹਨਾਂ ਅਗਰ ਕੋਈ ਥਾਣੇਦਾਰ ਬੁਲਾਉਂਦਾ ਸਾਹਿਬ ਨੂੰ, ਜੀ ਗੱਲ ਕਰੋ। ਸਿਆਸਤਦਾਨਾਂ ਦੀਆਂ ਆਪਣੀਆਂ ਗੱਲਾਂ ਸਾਰਿਆਂ ਲੋਕਾਂ ਨੂੰ ਯਾਦ ਨੇ ਕਿ ਜਦੋਂ ਇਹ ਇਲੈਕਸ਼ਨ ਦੇ ਦੌਰਾਨ ਇੱਕ ਦੂਜੇ ਦੇ ਖਿਲਾਫ ਤਕਰੀਰਾਂ ਕਰਦੇ ਨੇ ਤੇ ਇੱਕ ਦੂਜੇ ਨੂੰ ਕੀ ਨਹੀਂ ਕਹਿੰਦੇ। ਕੋਈ ਕਹਿੰਦਾ ਮੈਂ ਤੈਨੂੰ ਫਿਰ ਇਹ ਭੱਟੀ ਸਾਹਿਬ ਬਿਲਕੁਲ ਇੱਕ ਦੂਜੇ ਨੂੰ ਨਾ ਸਿਰਫ ਇਹ ਉੱਥੇ ਫਲੋਰ ਤੇ ਖਲੋ ਕੇ ਕੀ ਆਖਦੇ ਨੇ, ਕੀ ਅਲਫਾਜ਼ ਇਸਤੇਮਾਲ ਕਰਦੇ ਨੇ, ਅਸੀਂ ਉਹ ਅਲਫਾਜ਼ ਵੀ ਨਹੀਂ ਦੁਹਰਾ ਸਕਦੇ। ਉਹਦੀ ਕੋਈ ਪੁੱਛ ਪੜਤੀਤ ਨਹੀਂ, ਉਹਦਾ ਕੋਈ ਜਵਾਬ। ਔਰ ਫਿਰ ਉਹ ਸਿਆਸਤਦਾਨ ਜਿਹੜੇ ਮੁਨਾਫਰਤ ਫੈਲਾਉਂਦੇ ਨੇ, ਉਹ ਸਿਆਸਤਦਾਨ ਬਿਸਮਿਲ੍ਲਾ ਹੀ ਉੱਥੋਂ ਕਰਦੇ ਨੇ। ਉਹ ਸਿਆਸਤਦਾਨ ਪਾਰਲੀਮੈਂਟ 'ਚ ਵੀ ਬੈਠੇ ਨੇ ਔਰ ਉਹ ਬਿਸਮਿਲ੍ਲਾ ਹੀ ਜਿਸ ਵੇਲੇ ਨਿਸ਼ਾਨਾ ਉਹਨਾਂ ਨੂੰ ਲੱਭਦਾ ਹੈ, ਉਹ ਕੋਈ ਇੱਕ ਸੂਬਾਈ ਜਿਹੜਾ ਹੈ ਉਹ ਖਿੱਤਾ ਉਹਨੂੰ ਨਿਸ਼ਾਨਾ ਬਣਾ ਲੈਂਦੇ ਨੇ। ਕਿਉਂਕਿ ਮੈਂ ਇਹ ਚਾਹ ਰਿਹਾ ਵਾਂ ਕਿ ਅਸੀਂ ਇੱਕ ਮੁਹੱਬਤ ਔਰ ਪਿਆਰ ਦਾ ਪੈਗਾਮ ਦੇਣਾ ਹੈ, ਤੇ ਮੈਂ ਇਹ ਕਹਾਂ ਕਿ ਉਹਨਾਂ ਨੂੰ ਅਗਰ ਇਹ ਰਜ਼ੀ ਦਾ ਸਾਹਿਬ ਦੇ ਖਿਲਾਫ ਇਹ ਕਾਰਵਾਈ ਹੋ ਸਕਦੀ ਹੈ ਤੇ ਬਾਕੀਆਂ ਉਹਨਾਂ ਨੂੰ ਖੁੱਲੀ ਛੂਟ ਕਿਉਂ ਮਿਲੀ ਹੈ ਥੋੜੇ ਨੇ। ਮੈਨੂੰ ਪਤਾ ਹੈ ਕਿ ਉਹਦੇ ਵਿੱਚ ਛੋਟੀਆਂ ਪਾਰਟੀਆਂ ਨੇ ਐਸੀਆਂ ਬਣੀਆਂ, ਲੇਕਿਨ ਉਹ ਹੈ ਤਾਂ ਸਹੀ ਨੇ ਨਾ ਜੀ। ਉਹਨਾਂ ਦਾ ਵੀ ਫਿਰ ਯਾਰ ਤੁਸੀਂ ਸਭ ਨੇ ਇੱਕੋ ਅੱਖ ਨਾਲ ਇੱਕੋ, ਲੇਕਿਨ ਇਹ ਉਹੀ ਗੱਲ ਹੈ ਨਾ ਕਿ ਜੀ ਤੁਸੀਂ ਆਪਣੀ ਵਾਰੀ ਤੇ ਹੱਲ ਲੰਮੀ ਪਾ ਲਓ ਤੇ ਦੂਜਿਆਂ ਵਾਰੀ ਖੜੀ ਕਰ ਲਓ, ਯਾਨੀ ਇਨਸਾਫ ਜਿਹੜਾ ਵਾਸਤੇ ਇੱਕੋ ਜਿਹਾ ਹੋਣਾ ਚਾਹੀਦਾ ਹੈਗਾ। ਔਰ ਸ਼ਾਇਸਤਗੀ ਤੇ ਦੇਖੋ ਜੀ, ਕੋਈ ਵੀ ਇਨਸਾਨ ਹੈ ਔਰ ਖਾਸ ਤੌਰ ਤੇ ਉਹ ਇਨਸਾਨ ਜਿਹੜਾ ਕਿਸੇ ਕਿਸਮ ਦੀ ਰਾਏ ਆਮਾਂ ਨੂੰ ਇਨਫਲੂਐਂਸ ਕਰਦਾ ਹੈ, ਸ਼ਾਇਸਤਗੀ ਤੇ ਉਹਦਾ ਬੁਨਿਆਦੀ ਚੀਜ਼ ਹੈਗੀ ਹੈ। ਔਰ ਅੱਜ ਕੱਲ੍ਹ ਵੈਸੇ ਯੂਟਿਊਬਰਾਂ ਵਗੈਰਾ ਤੇ ਮਾੜਾ ਟਾਈਮ ਆਇਆ ਹੈ ਪਾਕਿਸਤਾਨ ਦੇ ਵਿੱਚ, ਲੇਕਿਨ ਮੈਂ ਇੱਥੇ ਨਾ ਇੱਕ ਚੀਜ਼ ਅਰਜ਼ ਇਹ ਕਰਨਾ ਚਾਹੁੰਦਾ ਵਾਂ ਕਿ ਪੂਰੀ ਦੁਨੀਆ ਦੇ ਵਿੱਚ ਸੋਸ਼ਲ ਮੀਡੀਆ ਦਾ ਜਿਹੜਾ ਇੱਕ ਨਵਾਂ ਫਿਨੋਮਨਾ ਹੈਗਾ, ਇਹਨੂੰ ਰੈਵੋਲੂਸ਼ਨਰੀ ਮੀਡੀਆ ਵੀ ਤੁਸੀਂ ਬੇਸ਼ੱਕ ਕਹਿ ਲਓ, ਕਿਉਂਕਿ ਹੁਣ ਕਨਵੈਨਸ਼ਨਲ ਮੀਡੀਆ ਜਿਹੜਾ ਹੈਗਾ ਉਹਦੇ ਨਾਲੋਂ ਇਹ ਇੰਨਾ ਰੈਵੋਲੂਸ਼ਨਰੀ ਹੈ ਕਿ ਇਹਨੂੰ ਕੰਟਰੋਲ ਕਰਨਾ ਪੂਰੀ ਦੁਨੀਆ ਵਾਸਤੇ ਦਰਦੇ ਸਿਰ ਬਣਿਆ ਹੈ। ਯਾਨੀ ਤੁਸੀਂ ਉਹਦਾ ਕੋਈ ਇੱਕ ਆਪਣਾ ਚੈਨਲ ਬੰਦ ਕਰਦੇ ਹੋ ਜਾਂ ਕਰਵਾਉਂਦੇ ਹੋ ਤੇ ਉਹ ਦੂਜਾ ਚੈਨਲ ਖੋਲ ਲੈਂਦਾ, ਉਹ ਕਿਸੇ ਹੋਰ ਤਰੀਕੇ ਨਾਲ। ਅੱਛਾ, ਇੰਨੇ ਪਲੇਟਫਾਰਮਸ ਨੇ, ਕਿਸੇ ਦਾ ਤੁਸੀਂ YouTube ਦਾ ਚੈਨਲ ਬੰਦ ਕਰਵਾਓਗੇ, ਉਹ ਕਿਸੇ ਦੂਜੀ ਆਪਣਾ ਐਪ ਤੇ ਖੋਲ ਲਵੇਗਾ, ਉਹ ਹੋਰ ਕੁਝ ਨਹੀਂ ਕਰੇਗਾ, ਟਵਿੱਟਰ ਤੇ ਵੀਡੀਓਜ਼ ਪਾਣੀਆਂ ਸ਼ੁਰੂ ਕਰ ਦੇਵੇਗਾ। ਲਿਹਾਜ਼ਾ ਪੂਰੀ ਦੁਨੀਆ ਦੇ ਵਿੱਚ ਇੱਕ ਇਹ ਜਿਹੜਾ ਫਿਨੋਮਨਾ ਹੈ ਸੋਸ਼ਲ ਮੀਡੀਆ ਦਾ, ਇਹ
ਹਕੂਮਤਾਂ ਲਈ ਜਾਂ ਜਿਹੜੀ ਕੰਟਰੋਲਿੰਗ ਅਥਾਰਟੀਜ਼ ਨੇ ਉਹਨਾਂ ਲਈ ਇਹ ਦਰਦੇ ਸਿਰ ਬਣਿਆ ਹੈਗਾ। ਔਰ ਮੈਂ ਇੱਕ ਹੋਰ ਤੁਹਾਡੇ ਯਾਨੀ ਕਿ ਜ਼ਰੀਏ ਆਪਣੇ ਸਾਡੇ ਭਰਾ, ਕਿਉਂਕਿ ਸਾਡੇ ਭਰਾ ਤੇ ਪੰਜਾਬੀ ਚੁੱਕੇ ਅਸੀਂ ਬੋਲ ਰਹੇ ਹਾਂ ਤੇ ਪੰਜਾਬੀ ਭਰਾ ਇਹਨੂੰ ਵੇਖਦੇ ਨੇ, ਕਿ ਥੋੜਾ ਸਾਨੂੰ ਇਹ ਚਾਹੀਦਾ ਹੈ ਕਿ ਅਸੀਂ ਜਿਹੜਾ ਹੈ ਉਹ ਮੁਹੱਬਤ ਔਰ ਪਿਆਰ ਦਾ ਦਰਸ ਦੇਣਾ ਸਾਡੇ ਵਾਸਤੇ ਖਾਸ ਤੌਰ ਤੇ ਬਹੁਤ ਜ਼ਰੂਰੀ ਹੈ, ਕਿਉਂਕਿ ਇਹ ਖਿੱਤਾ, ਇਹਦੀ ਸਲਾਮਤੀ, ਅਗਰ ਇਹ ਜੁੜੇ ਰਹੀਏ ਅਸੀਂ, ਔਰ ਸਾਡੇ ਸਾਰੇ ਭਰਾ ਨੇ, ਦੇਖੋ ਗੱਲ ਇਹ ਵੇ ਕਿ ਬਲੋਚਿਸਤਾਨ ਦੇ ਵਿੱਚ ਮਹਿਰਗੜ੍ਹ ਦੀ ਤਹਿਜ਼ੀਬ ਜਿਹੜੀ ਹੈ ਕਿੰਨੀ ਪੁਰਾਣੀ ਹੈ। ਜੀ ਹਾਂ, ਸਾਡੇ ਜਿਹੜੇ ਆਸਾਰ ਗੰਦਾਰਾ ਦੇ ਹੋਏ ਨੇ ਦਰਿਆਫ ਤੋਂ ਕਿੰਨੇ ਪੁਰਾਣੇ ਨੇ। ਅਸੀਂ ਸਾਰੇ, ਔਰ ਜੈਨੇਟਿਕਲੀ ਵੀ ਇੱਕ ਹੋਰ ਪ੍ਰੋਗਰਾਮ 'ਚ ਮੈਂ ਸਾਬਤ ਕਰਾਂਗਾ ਤੁਹਾਨੂੰ ਆ ਕੇ ਕਿ ਅਸੀਂ ਕਿਸ ਤਰ੍ਹਾਂ ਇੱਕ ਦੂਜੇ ਨਾਲ ਜੁੜੇ ਹਾਂ, ਤੇ ਸਾਨੂੰ ਤਾਸਬ ਦੀ ਬੁਨਿਆਦ ਤੇ, ਸਾਨੂੰ ਜ਼ੁਬਾਨ ਦੀ ਬੁਨਿਆਦ ਤੇ, ਸਾਨੂੰ ਇਲਾਕਿਆਂ ਦੀ ਜ਼ੁਬਾਨ ਦੀ ਬੁਨਿਆਦ ਤੇ ਇੱਕ ਦੂਜੇ ਨੂੰ ਬੁਰਾ ਭਲਾ ਨਹੀਂ ਕਹਿਣਾ ਚਾਹੀਦਾ। ਉਹਦੇ ਨਾਲ ਬਿਲਕੁਲ ਅੱਛਾ, ਇਹ ਜਿਹੜੀ ਲਾਈਕਸ ਆ ਜਾਂਦੇ ਨੇ, ਕਿਉਂਕਿ ਪੋਲਿਟਿਕਸ ਆਫ ਰੇਜ ਇਹਨੂੰ ਆਖਦੇ ਨਾ, ਪੋਲਿਟਿਕਸ ਆਫ ਰੇਜ, ਗੁੱਸੇ ਦੀ ਸਿਆਸਤ, ਉਹ ਆ ਜਾਂਦੇ ਨੇ। ਲੇਕਿਨ ਗੱਲ ਬੜੀ ਮਾੜੀ ਹੈ, ਕਿਸੇ ਵੀ ਸਾਡੇ ਭਰਾ ਆਵਾਮ ਦਾ ਜਿਹੜੇ ਯਾਨੀ ਮੈਸੇਜ ਐਟ ਲਾਰਜ ਜਿਹੜੇ ਆਮ ਲੋਕ ਨੇ ਉਹਨਾਂ ਦਾ ਇਹ ਰਵੱਈਆ ਕਦੇ ਵੀ ਨਹੀਂ ਰਿਹਾ। ਤੁਸੀਂ ਕਿਸੇ ਵੀ ਸੂਬੇ ਦੀ ਗੱਲ ਕਰ ਲਓ, ਆਮ ਲੋਕ ਨੇ ਉਹ ਦੂਜੇ ਉੱਤੋਂ ਆਉਣ ਵਾਲੇ ਲੋਕਾਂ ਨੂੰ ਹਮੇਸ਼ਾ ਵੈਲਕਮ ਹੀ ਕਹਿੰਦੇ ਰਹੇ ਨੇ। ਇਹ ਜਿਹੜੇ ਲੋਕ ਨੇ ਨਾ ਜਿਨ੍ਹਾਂ ਇਸ ਸ਼ੁਗਲ ਤੋਂ ਮੈਂ ਕਹਾਂਗਾ ਜਿਨ੍ਹਾਂ ਨੇ ਫਾਇਦੇ ਚੁੱਕਣੇ ਹੁੰਦੇ ਨੇ, ਇਸ ਕਿਸਮ ਦੀ ਸ਼ਰਅੰਗੇਜ਼ੀ ਤੋਂ ਫਾਇਦੇ ਚੁੱਕਣੇ ਹੁੰਦੇ ਨੇ, ਉਹੀ ਇੰਜ ਦੀਆਂ ਗੱਲਾਂ ਕਰਦੇ ਤੇ ਕਰਵਾਉਂਦੇ ਨੇ। ਵਰਨਾ ਆਮ ਲੋਕ ਤੇ ਹਮੇਸ਼ਾ ਪਿਆਰ ਮੁਹੱਬਤ ਦੀ ਜ਼ਬਾਨ ਬੋਲਦੇ ਰਹੇ ਨੇ ਤੇ ਬੋਲਦੇ ਨੇ। ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ ਕਿ ਇਹ ਉਹ ਰਿਵਾਜ ਜਿਹੜਾ ਚੱਲਿਆ ਹੈ ਨਾ ਜੀ, ਇਹ ਕੁਛ ਨਾਮ ਨਿਹਾਦ ਜਿਹੜੀਆਂ ਨੇ ਕੌਮਪ੍ਰਸਤ ਜਮਾਤਾਂ ਜਿਹਨਾਂ ਨੂੰ ਤੁਸੀਂ ਆਖਦੇ ਹੋ, ਔਰ ਉਹਨਾਂ ਨੇ ਫਿਰ ਉਹ ਤੇ ਬੜੇ ਮਸਾਇਲ ਨੇ। ਅਗਰ ਅਸੀਂ ਉਹਨਾਂ ਦੇ ਨਕਸ਼ੇ ਕਦਮ ਤੇ ਚੱਲ ਪਵਾਂਗੇ, ਠੀਕ ਹੈ। ਦੂਜੇ ਪਾਸੇ ਦਲੀਲ ਆਉਂਦੀ ਹੈ, ਸਾਡੇ ਭਰਾ ਆਖਦੇ ਨੇ ਕਿ ਦੇਖੋ ਜੀ ਤੁਸੀਂ ਸਾਨੂੰ ਤੇ ਆਂਦੇ ਹੋ ਕਿ ਪਿਆਰ ਨਾਲ ਗੱਲ ਕਰੋ, ਤੇ ਇਹ ਨਹੀਂ ਵੇਖਦੇ ਕਿ ਉਹ ਸਾਨੂੰ ਕੀ ਆਂਦੇ ਨੇ। ਉਹਨਾਂ ਗਾਣੇ ਬਣਾਏ ਨੇ, ਮੈਂ ਕਿ ਤੁਹਾਨੂੰ ਦੱਸਾਂ ਸਾ ਪਿਆ, ਅਜੀਬੋ ਗਰੀਬ ਕਿਸਮ ਦੇ, ਔਰ ਉਹ ਜਿਹੜੇ ਉਹਨਾਂ ਦੇ ਬੜੇ ਬੜੇ ਸਿਆਸਤਦਾਨ ਖੜੇ ਹੁੰਦੇ ਨੇ ਤੇ ਸ਼ੁਰੂ ਹੀ ਪਤਾ ਨਹੀਂ ਉਹ ਜਨਰਲ ਗਰੇਸੀ ਤੋਂ ਉੱਤੇ ਕਿੱਥੋਂ ਕਰ ਲੈਂਦੇ ਨੇ। ਮੈਂ ਹੁਣ ਸਾਰੀ ਗੱਲ ਨਹੀਂ ਕਰ ਰਿਹਾ ਕਿਉਂਕਿ ਸਾਡਾ ਅੱਜ ਦਾ ਪ੍ਰੋਗਰਾਮ ਦਾ ਮਤਲਬ ਹੋਰ ਇਹਦੇ ਤੇ ਮਤਲਬ ਜਲਤੀ ਤੇ ਤੇਲ ਪਾਣਾ ਨਹੀਂ, ਮਤਲਬ ਇਹਨੂੰ ਪਿਆਰ ਦੇ ਨਾਲ ਜਿਹੜਾ ਹੈ ਉਹ ਗੱਲ ਕਰਨਾ ਹੈ। ਕਿਉਂਕਿ ਸਾਡਾ ਤੇ ਪੈਗਾਮ ਹੀ ਪਿਆਰ ਹੋਣਾ ਚਾਹੀਦਾ ਹੈ ਨਾ। ਅਸੀਂ ਜਿਹੜੇ ਪੰਜਾਬ ਦੇ ਲੋਕ ਆ, ਹਾਂ, ਜਿਹੜੇ ਲੋਕ ਬੁਰਾ ਕਹਿੰਦੇ ਨੇ ਪੰਜਾਬ ਨੂੰ ਜਾਂ ਪੰਜਾਬ ਦੇ ਲੋਕਾਂ ਨੂੰ, ਉਹਨਾਂ ਨੂੰ ਜਵਾਬ ਜ਼ਰੂਰ ਦਿਓ ਔਰ ਟਿਕ ਕੇ ਜਵਾਬ ਦਿਓ, ਲੇਕਿਨ ਉਹ ਜਵਾਬ ਵੀ ਅਕਲ, ਲਾਜਿਕ ਔਰ ਤਹਿਜ਼ੀਬ ਦੇ ਦਾਇਰੇ ਚ ਹੋਣਾ। ਹਾਂ, ਜਿਹੜੇ ਲੋਕ ਬੁਰਾ ਕਹਿੰਦੇ ਨੇ ਪੰਜਾਬ ਨੂੰ ਜਾਂ ਪੰਜਾਬ ਦੇ ਲੋਕਾਂ ਨੂੰ, ਉਹਨਾਂ ਨੂੰ ਜਵਾਬ ਜ਼ਰੂਰ ਦਿਓ ਔਰ ਟਿਕ ਕੇ ਜਵਾਬ ਦਿਓ, ਲੇਕਿਨ ਉਹ ਜਵਾਬ ਵੀ ਅਕਲ, ਲਾਜਿਕ ਔਰ ਤਹਿਜ਼ੀਬ ਦੇ ਦਾਇਰੇ ਚ ਹੋਣਾ ਚਾਹੀਦਾ। ਇਹ ਦੂਜਾ ਗਾਲਾਂ ਕੱਢ ਰਿਹਾ ਤਾਂ ਉਹਦਾ ਜਵਾਬ ਗਾਲਾਂ ਕੱਢਣਾ ਨਹੀਂ। ਕੀ ਆਂਦੇ ਹੋ? ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ। ਮੈਂ ਕਹਿੰਦਾ ਸਾਰਿਆਂ ਨੂੰ ਵੱਡੇਪਨ ਦਾ ਮੁਜ਼ਾਹਰਾ ਕਰਨਾ ਚਾਹੀਦਾ, ਖਾਸ ਤੌਰ ਤੇ ਸਾਨੂੰ ਪੰਜਾਬੀਆਂ ਨੂੰ, ਤੇ ਸਾਡੇ ਤਾਂ ਦਿਲ ਹੀ ਬੜੇ ਖੁੱਲੇ ਨੇ, ਤੇ ਸਾਨੂੰ ਖੁੱਲੇ ਦਿਲ ਨਾਲ ਜਿਵੇਂ ਅਸੀਂ ਦੂਜਿਆਂ ਨੂੰ ਵੈਲਕਮ ਕਰਨੇ ਆ ਖੁੱਲੇ ਦਿਲ ਨਾਲ, ਐਵੇਂ ਹੀ ਅਗਰ ਕਿਸੇ ਤੇ ਤਨਕੀਦ ਵੀ ਕਰੀਏ ਤੇ ਉਹਨੂੰ ਅਸੀਂ ਬੇਸ਼ੱਕ ਜਿੰਨੀ ਮਰਜ਼ੀ ਤਨਕੀਦ ਕਰੀਏ, ਲੇਕਿਨ ਉਹਨੂੰ ਪਿਆਰ ਮੁਹੱਬਤ ਔਰ ਖੁੱਲੇ ਦਿਲ ਨਾਲ। ਯਾਨੀ ਗੱਲ ਇਹ ਕਿ ਤਨਕੀਦ ਦਾ ਮਕਸਦ ਮੁਨਾਫਰਤ ਪੈਦਾ ਕਰਨਾ ਨਾ ਹੋਵੇ, ਤਨਕੀਦ ਦਾ ਮਕਸਦ ਕਿਸੇ ਨੂੰ ਸਮਝਾਉਣਾ ਹੋਵੇ ਕਿ ਯਾਰ ਗੱਲ ਇੰਜ ਨਹੀਂ ਹੈਗੀ, ਗੱਲ ਇੰਜ ਹੀ ਹੈ। ਤੇ ਹਕੂਮਤਾਂ ਨੂੰ ਇਹ ਚਾਹੀਦਾ ਕਿ ਜਿਹੜੇ ਪਾਰਲੀਮੈਂਟ ਇੰਜ ਬੈਠੇ ਨੇ ਉਹਨਾਂ ਨੂੰ ਇਹ ਚਾਹੀਦਾ ਹੈ ਕਿ ਇੰਨਾ ਸਾਹ ਬੰਦ ਨਾ ਕਰੋ, ਵੋਟ ਨਾ ਕਰੋ ਲੋਕਾਂ ਨੂੰ। ਜੇ ਗੱਲ ਕਿਸੇ ਦੇ ਮੂੰਹ ਨਿਕਲ ਵੀ ਜਾਂਦੀ ਹੈ, ਸੋਸ਼ਲ ਮੀਡੀਆ ਦਾ ਦੌਰ ਹੈ, ਪਤਾ ਨਹੀਂ ਕੌਣ ਕੀ ਜਾ ਰਿਹਾ ਹੈ, ਗੱਲ ਨਿਕਲ ਗਈ ਹੈ, ਮਾਫੀ ਮੰਗ ਲਈ ਗਈ ਹੈ, ਤੇ ਹੁਣ ਬਸ ਕਰ ਦਿਓ, ਹੁਣ ਬਸ ਕਰ ਦਿਓ। ਹੁਣ ਤੁਸੀਂ ਉਹਨੂੰ ਕਰੀ ਜਾ ਰਹੇ ਹੋ, ਕੀ ਇਹਦੇ ਨਾਲ ਪਿਆਰ ਵਧੇਗਾ? ਮੈਨੂੰ ਇਹ ਗੱਲ ਦੱਸੋ। ਇਹ ਤੇ ਨਾਨ ਇਸ਼ੂ ਹੈ ਜਿਹੜਾ ਇਸ਼ੂ ਬਣ ਗਿਆ ਸਾਡੇ ਸੂਬਿਆਂ 'ਚ, ਤੇ ਖਾਸ ਤੌਰ ਤੇ ਸਾਡੇ ਸਿੰਧੀ ਭਰਾਵਾਂ ਨਾਲ ਤੇ ਕਦੇ ਕੋਈ ਪ੍ਰੋਬਲਮ ਹੋਇਆ ਹੀ ਨਹੀਂ ਸਾਨੂੰ। ਉਹ ਚਲੋ ਇੱਕ ਛੋਟਾ ਜਿਹਾ ਤਬਕਾ ਉੱਥੇ ਹੈ ਵੇ, ਉਹ ਜਿਹੜੇ ਉਹ ਕਰਦੇ ਨੇ, ਉਹ ਮਤਲਬ ਉਹ ਕੋਈ ਹੈ, ਮਤਲਬ ਉਹਨਾਂ ਦੀ ਕੋਈ ਉੱਥੇ ਸੁਣਵਾਈ ਹੈ ਵੀ ਉਹ ਛੋਟੇ ਤਬਕੇ ਦੀ, ਉਹਨੂੰ ਤੇ ਹੁਣ ਭੁੱਲ ਭੱਲ ਗਈ ਹੈ ਦੁਨੀਆ। ਸਿੰਧ ਪੰਜਾਬ ਤੇ ਇੱਕ ਮਤਲਬ ਇਹ ਯਕ ਜਾਨ ਦੋ ਕਾਲਮ ਨੇ, ਬਲਕਿ ਸਾਰੇ ਸੂਬੇ ਹੀ ਸਾਡੇ, ਲੇਕਿਨ ਸਿੰਧੀਆਂ ਨਾਲ ਚੋਖਾ ਤੇ ਬੜਾ ਹੀ ਪਿਆਰ ਹੈ ਸਾਨੂੰ। ਬਹਰਹਾਲ ਮੈਂ ਆਖਰੀ ਇਸ ਨੋਟ ਤੇ ਗੱਲ ਜਿਹੜੀ ਇਹ ਮੁਕਾਉਣਾ ਔਰ ਛੱਡਣਾ ਵਾ ਕਿ
ਕੁੱਲ ਮਿਲਾ ਕੇ ਸਾਡੀ ਅੱਜ ਦੀ ਗੁਫ਼ਤਗੂ ਜਿਹੜੀ ਇਹ ਕਰਨ ਦਾ ਮਕਸਦ ਇਹੀ ਸੀ ਕਿ ਦੋ ਗੱਲਾਂ ਨੇ। ਇੱਕ ਤਾਂ ਇਹ ਹੈ ਕਿ ਲੋਕਾਂ ਦਾ, ਬੋਲਣ ਵਾਲਿਆਂ ਦਾ ਸਾਹ ਬੰਦ ਨਾ ਕਰੋ। ਅਗਰ ਕਿਸੇ ਕੋਲ ਗਲਤੀ ਹੋ ਗਈ ਹੈ ਔਰ ਉਹਨੇ ਮਾਫੀ ਮੰਗ ਲਈ ਹੈ ਔਰ ਉਹਨੇ ਉਹਨੂੰ ਐਕਸੈਪਟ ਕਰ ਲਿਆ ਹੈਗਾ ਕਿ ਮੇਰੇ ਕੋਲ ਗਲਤੀ ਹੋਈ ਹੈ, ਤੇ ਉਹਨੂੰ ਜਾਣ ਦਿਓ, ਹੁਣ ਬਸ ਕਰ ਦਿਓ। ਕਿਉਂਕਿ ਤੁਸੀਂ ਬਸ ਨਹੀਂ ਕਰੋਗੇ ਤੇ ਅੱਗੇ ਇੰਜ ਦੇ ਮਾਮਲਾਤ ਸਾਡੇ ਕੋਲ ਹੋ ਚੁੱਕੇ ਨੇ ਕਿ ਅਗਲੇ ਬੰਦੇ ਦਾ ਨੁਕਸਾਨ ਹੋ ਜਾਂਦਾ ਹੈ। ਅਗਲੇ ਬੰਦੇ ਦਾ ਇੱਕ ਤੋਂ ਵੱਡਾ ਨੁਕਸਾਨ ਤੁਸੀਂ ਨਾ ਕਰਾਓ। ਉਹਨੇ ਮਾਫੀ ਮੰਗ ਲਈ ਤੇ ਉਹਨੂੰ ਜਾਣ ਦਿਓ ਤੁਸੀਂ। ਇੱਕ ਤੇ ਇਹ ਗੱਲ। ਦੂਜੀ ਗੱਲ ਇਹ ਹੈਗੀ ਹੈ ਕਿ ਜਦੋਂ ਵੀ ਅਸੀਂ ਗੱਲ ਕਰੀਏ, ਸੋਸ਼ਲ ਮੀਡੀਆ ਤੇ ਕਰੀਏ ਜਾਂ ਕਿਤੇ ਆਪਸ ਵਿੱਚ ਬੈਠਿਆਂ ਕਰੀਏ, ਅਸੀਂ ਪੰਜਾਬੀ ਚ ਕਹਿੰਦੇ ਹਾਂ ਠੰਡੀ ਠੋਕਣੀ ਚਾਹੀਦੀ। ਠੰਡੀ ਠੋਕਣ ਦਾ ਮਤਲਬ ਇਹ ਕਿ ਪਿਆਰ ਮੁਹੱਬਤ ਨਾਲ ਲੋਕਾਂ ਨੂੰ ਸਮਝਾਓ ਔਰ ਪਿਆਰ ਮੁਹੱਬਤ ਨਾਲ ਗੱਲ ਕਰੋ। ਤੇ ਇਸ ਪੈਗਾਮ ਦੇ ਨਾਲ ਸਾਡੇ ਚੋਖੇ ਲੋਕ ਜਿਹੜੇ ਨੇ ਨਾ, ਮੇਰੇ ਭਰਾ ਜਿਹੜੇ ਪੰਜਾਬੀ, ਮੈਂ ਤੇ ਰੋਜ਼ ਮਿਲਦਾ ਰਹਿਣਾ ਆ, ਉਹ ਸਾਰੇ ਚੋਖੇ ਪਿਆਰ ਨਾਲ ਗੱਲ ਕਰਨ ਵਾਲੇ ਲੋਕ ਨੇ, ਮੁਹੱਬਤ ਨਾਲ ਗੱਲ ਕਰਦੇ ਨੇ। ਸਾਡੇ ਭਰਾ ਚਾਂਡੀਓ ਸਾਹਿਬ ਨੇ ਆਉਣਾ ਸੀ ਸਾਡੇ ਪ੍ਰੋਗਰਾਮ ਦੇ ਵਿੱਚ, ਉਹ ਇੱਥੇ ਲਾਹੌਰ ਰਹਿੰਦੇ ਨੇ, ਜਿੰਨਾ ਉਹ ਪਿਆਰ ਕਰਦੇ ਨੇ ਪੰਜਾਬੀਆਂ ਦੇ ਨਾਲ, ਸਾਡੀਆਂ ਸਾਰੀਆਂ ਮੀਟਿੰਗਾਂ ਦੇ ਵਿੱਚ ਆਉਂਦੇ ਨੇ। ਤੇ ਇਹ ਸਾਰੇ ਜਿਹੜੇ ਸਾਡੇ ਮਤਲਬ ਸਿਆਣੇ ਮਤਲਬ ਆਗੂ ਜਿਹੜੇ ਨੇ, ਜਿਹੜੇ ਸਹੀ ਆਗੂ ਸਾਡੇ ਨੇ, ਉਹ ਤੇ ਬੜੀ ਮੁਹੱਬਤ ਨਾਲ ਗੱਲ ਕਰਦੇ ਨੇ ਹਮੇਸ਼ਾ। ਤੇ ਚਲੋ ਇੱਕ ਬੰਦੇ ਦੇ ਮੂੰਹ ਅਗਰ ਗੱਲ ਕੋਈ ਐਸੀ ਨਿਕਲ ਗਈ ਏ ਤੇ ਹੁਣ ਬਿਲਕੁਲ ਉਹਦੇ ਖਿਲਾਫ ਕੋਈ ਇਹ ਨਹੀਂ ਕਿ ਬਹੁਤ ਹੀ ਉਹਨੂੰ ਪੀੜ ਕੇ ਰੱਖ ਦਿਓ ਔਰ ਦੂਜਿਆਂ ਸਾਰਿਆਂ ਨੂੰ ਜਿਹੜਾ ਉਹ ਡਰਾ ਦਿਓ। ਤੇ ਫਿਰ ਜੇ ਇਹ ਕਰਨਾ ਹੈ ਤਾਂ ਫਿਰ ਆਪਣੇ ਜੀ ਮੰਜੀ ਥੱਲੇ ਵੀ ਡਾਂਗ